दर्शकों ब्रेक तो बाद तुहाडा स्वागत है जी डाक्टर साहब। एंड वाले इशू तो पहला असीं अपने दर्शकों के फेसबुक मैसेज लवांगे जी डाक्टर साहब। देखो मैं दसना चाहांगा कि पिछले दिनों साडे जिहड़े 2-3 सैगमेंट दर्शकों वालों बहुत सराहे गए जी, क्योंकि बहुत सारे मैसेज हुंदे ने, इसलिए मैं समझदा भी इन्ना क एक्नॉलेज करना साडा बनदा है जी। जिहड़ा ट्रंप नाल संबंधित सैगमेंट सी कि भी जिहड़ी थ्रैट कीती है उन्हें पाकिस्तान नूं और ਉਹਦੀ ਅਸੀਂ ਹਿਸਟਰੀ ਰਿਲੇਟ ਕਰਕੇ ਕਿ ਪਾਕਿਸਤਾਨ ਨੂੰ ਕਿਵੇਂ ਰਿਸਪੌਂਡ ਕਰਨਾ ਚਾਹੀਦਾ ਉਹਨੂੰ ਬੜਾ ਜ਼ਬਰਦਸਤ ਹੁੰਗਾਰਾ ਮਿਲਿਆ ਜੀ। 62000 ਤੋਂ ਜ਼ਿਆਦਾ ਉਸ ਦੇ ਵਿਊਅਰ ਨੇ, ਵੈਰੀ ਗੁੱਡ, 339 ਸ਼ੇਅਰ ਨੇ। ਨਾਈਸ। ਔਰ ਨਹੀਂ ਜੀ ਮੈਂ ਇਹ ਗਲਤ ਦੱਸ ਰਿਹਾ, ਇਸ ਦੇ 59000 ਤੋਂ ਜ਼ਿਆਦਾ 59.6 ਕੇ ਉਹਦੇ ਵਿਊਜ਼ ਨੇ, 803 ਸ਼ੇਅਰਸ ਨੇ ਔਰ 888 ਕਾਮੈਂਟਸ ਨੇ ਜੀ। ਜਿਹੜੀ ਸਾਡੀ ਵੀਕਲੀ ਲਿਖਤ ਸੀ ਖਾਲਿਸਤਾਨ ਕਾਲਿੰਗ ਪਾਕਿਸਤਾਨ ਚਾਈਨਾ ਰਸ਼ੀਆ ਇਸ ਅਲਾਈਅੰਸ ਵਾਲੀ, ਉਹਦੇ ਤੇ 62000 ਤੋਂ ਜ਼ਿਆਦਾ ਵਿਊਅਰਸ ਨੇ, 339 ਸ਼ੇਅਰਸ ਨੇ, 353 ਜਿਹੜੇ ਨੇ ਕਾਮੈਂਟ ਨੇ। ਔਰ ਇਸੇ ਤਰ੍ਹਾਂ ਜਿਹੜਾ ਟੋਰਾਂਟੋ ਦੇ ਗੁਰਦੁਆਰਿਆਂ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਡਿਪਲੋਮੈਟਸ, ਐਂਬੈਸਡਰਸ, ਕੌਂਸੂਲੇਟ ਸਟਾਫ ਉਹਨਾਂ ਨੂੰ ਆਫੀਸ਼ੀਅਲ ਕੈਪੈਸਿਟੀ 'ਚ ਨਹੀਂ ਆਉਣ ਦੇਣਾ ਔਰ ਇੱਕ ਪੂਰੀ ਮੁਹਿੰਮ ਬਣ ਗਈ ਹੈ ਇਸ ਵੇਲੇ। ਉਸ ਨੂੰ ਉਸ ਸੈਗਮੈਂਟ ਦੇ ਉੱਤੇ 25000 ਤੋਂ ਜ਼ਿਆਦਾ ਵਿਊਅਰਸ ਨੇ, 185 ਸ਼ੇਅਰ ਨੇ ਔਰ 105 ਕਾਮੈਂਟਸ ਨੇ। ਸੋ ਅਸੀਂ ਸਾਰਿਆਂ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦੇ ਜੀ। ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਵੀ ਉੱਥੇ ਕਿਵੇਂ ਅਸੀਂ ਯੂਪੀ ਮੱਧ ਪ੍ਰਦੇਸ਼ ਦੀ ਗੱਲ ਕੀਤੀ ਕਿ ਕਿਵੇਂ ਯੂਪੀ ਦੇ ਵਿੱਚ ਮੁਸਲਮਾਨਾਂ ਨਾਲ ਕੀ ਹੋ ਰਿਹਾ ਔਰ ਮੱਧ ਪ੍ਰਦੇਸ਼ ਦੇ ਵਿੱਚ ਈਸਾਈਆਂ ਨਾਲ ਕੀ ਹੋ ਰਿਹਾ, ਤੇ ਫਿਰ ਅਸੀਂ ਹੁਣ ਆਪਣੇ ਵੱਲ ਦੇਖੀਏ ਕਿ ਵੀ ਕਿਵੇਂ ਸਿੱਖਾਂ ਦੇ ਵਿੱਚ ਇੱਕ ਪਾਸੇ ਤਾਂ ਬਾਦਲ ਕਿਆਂ ਦੇ ਜਿਹੜੇ ਉਹਨਾਂ ਦੇ ਐਕਸ਼ਨਸ ਨੇ ਪਿਛਲੇ ਸਾਰੇ ਸਮੇਂ ਦੇ ਉਹ ਕੋਈ ਭੁਲੇਖਾ ਨਹੀਂ ਰਹਿਣ ਦਿੰਦੇ ਕਿ ਉਹ ਆਰਐਸਐਸ ਦੇ ਜਹਾਜ਼ ਤੇ ਚੜ੍ਹੇ ਹੋਏ ਨੇ, ਉਹਨਾਂ ਦੇ ਜਥੇਦਾਰ ਹੋਣ, ਉਹਨਾਂ ਦੀਆਂ ਕਮੇਟੀਆਂ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ। ਪਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਕਾਂਗਰਸ, ਜਦੋਂ ਅਸੀਂ ਅਮਰਿੰਦਰ ਨੂੰ ਸ਼ੋਬॉय ਕਹਿੰਦੇ ਹਾਂ ਆਰਐਸਐਸ ਦਾ, ਹਿੰਦੂਤਵਾ ਦਾ, ਤੇ ਇਹ ਗਲਤ ਨਹੀਂ ਹੈ। ਤੁਸੀਂ ਦੇਖੋ ਕਿ ਵੀ ਕਿਵੇਂ ਉਹ ਆਪ ਸ਼ੋਬॉय ਨਹੀਂ, ਇੱਕ ਨਾਸਤਕ ਦਾੜੀ ਕੱਟਾ ਮਨਪ੍ਰੀਤ ਬਾਦਲ ਜਿਹੜਾ ਏਥੀਇਸਟ ਹੈ, ਅੰਮ੍ਰਿਤ ਛਕ ਕੇ ਅਕਾਲ ਤਖਤ ਤੇ ਜਦੋਂ ਅਕਾਲੀ ਐਮਐਲਏ ਸੀ ਉਹਦੀ ਕੰਡੀਸ਼ਨ ਸੀ ਛਕਣਾ, ਉਦੋਂ ਛਕ ਲਿਆ, ਬਾਅਦ 'ਚੋਂ ਬਿਲਕੁਲ ਉਹ ਹੁਣ ਕਿਵੇਂ ਹਿੰਦੂਤਵਾ ਦਾ ਸ਼ੋਬॉय ਬਣਿਆ ਔਰ ਕਿਵੇਂ ਭਾਰਤ ਮਾਤਾ ਕੀ ਜੈ ਕੋਈ ਮਿਸ਼ਨਰੀ ਕਾਲਜਾਂ ਜਾਂ ਮੁਸਲਮਾਨਾਂ ਤੱਕ ਮਹਿਦੂਦ ਨਹੀਂ। ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੈਕੂਲਰ ਜਮਾਤ ਕਹਾਉਣ ਵਾਲੀ ਕਾਂਗਰਸ ਪਾਰਟੀ ਦਾ ਫਾਈਨੈਂਸ ਮਿਨਿਸਟਰ ਪਿਛਲੇ ਦਿਨਾਂ 'ਚ ਲਾਸਟ ਨਾਇਕ ਕੁਲਦੀਪ ਸਿੰਘ ਜਿਹੜਾ ਕਿ ਮਾਰਿਆ ਗਿਆ ਬਾਰਡਰ ਦੇ ਉੱਤੇ ਕਿਉਂਕਿ ਸਿੱਖ ਲਾਏ ਹੋਏ ਨੇ ਉਹਨਾਂ ਨੇ, ਔਰ ਲਗਾਤਾਰਤਾ ਨਾਲ ਇਹ ਵੀ ਇੱਕ ਉਸ ਗੇਮ ਦਾ ਹੀ ਹਿੱਸਾ ਹੈ ਕਿ ਜੀ ਦੇਖੋ ਪਾਕਿਸਤਾਨ ਮਾਰ ਰਿਹਾ ਸਿੱਖਾਂ ਨੂੰ। ਹੁਣ ਉਹਦੇ ਭੋਗ ਦੇ ਮੌਕੇ ਇਹ ਮਨਪ੍ਰੀਤ ਬਾਦਲ ਖਲੋ ਕੇ ਇਹ ਕਹਿੰਦਾ ਹੈ ਕਿ ਜੀ ਇਹ ਸ਼ਹੀਦ ਹੋਇਆ ਭਾਰਤ ਮਾਤਾ ਦੇ ਲਈ, ਔਰ ਮੈਂ ਸੰਗਤ ਨੂੰ ਕਹਾਂਗਾ ਕਿ ਭਾਰਤ ਮਾਤਾ ਕੀ ਜੈ ਦਾ ਨਾਰਾ ਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਅੰਤਮ ਅਰਦਾਸ। ਹੁਣ ਇਹ ਕੋਈ ਆਰਐਸਐਸ ਦਾ ਮੈਂਬਰ ਨਹੀਂ ਹੈ ਜੀ, ਬਾਦਲ ਦਲ ਦੇ ਨਾਲ ਜ਼ਰੂਰ ਰਿਹਾ ਪਰ ਉਹਨਾਂ ਤੋਂ ਤਾਂ ਟੁੱਟਿਆ ਕਿ ਜੀ ਮੈਂ ਧਰਮ ਦੀ ਰਾਜਨੀਤੀ ਯਕੀਨ ਨਹੀਂ ਰੱਖਦਾ। ਹੁਣ ਜ਼ਾਹਰ ਹੈ ਕਿ ਜਦੋਂ ਗੱਲ ਇਸ ਲੈਵਲ ਤੱਕ ਹੈ, ਇਹਦਾ ਮਤਲਬ ਹੈ ਵੀ ਇਕੱਲਾ ਕੈਪਟਨ ਅਮਰਿੰਦਰ ਨਹੀਂ, ਉਹ ਆਪਣੇ ਫਾਈਨੈਂਸ ਮਿਨਿਸਟਰ ਰਾਹੀਂ ਵੀ ਹਿੰਦੂਤਵੀਆਂ ਨੂੰ ਇਹੀ ਮੈਸੇਜ ਦੇ ਰਿਹਾ ਕਿ ਅਸੀਂ ਤੁਹਾਡੀ ਗੱਲ ਹੀ ਕਰਨੀ ਹੈ ਔਰ ਅਸੀਂ ਬਾਦਲਾਂ ਨਾਲੋਂ ਬਿਹਤਰ ਹੈ। ਇੰਨੀ ਤਾਂ ਜ਼ਰੂਰਤ ਕਦੇ ਬਾਦਲਾਂ ਨੇ ਨਹੀਂ ਕੀਤੀ, ਆਪ ਤਾਂ ਕੀ ਲੋੜ ਹੈ ਵੀ ਕਿਸੇ ਹੋਰ ਨੇ ਵੀ ਨਹੀਂ ਕੀਤਾ ਕਿ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਆ ਕੇ ਕਹੇ ਕਿ ਜੀ ਭਾਰਤ ਮਾਤਾ ਕੀ ਜੈ ਸੰਗਤ ਨੂੰ ਬੁਲਾਏ ਜੀ। ਸੋ ਇਹ ਹੈ ਇਹਦਾ ਇੰਪੈਕਟ। ਸੋ ਇੱਕ ਪਾਸੇ ਤਾਂ ਇਹ ਇਨਫਲੂਐਂਸ ਸਾਡੇ ਸਾਹਮਣੇ, ਤੇ ਦੂਜੇ ਜਿਹੜਾ ਡਾਇਸਪੋਰਾ ਸਿੱਖਾਂ ਦੇ ਮਾਮਲੇ 'ਚ ਇਹਨਾਂ ਦੀ ਇੰਟਰਫੀਅਰੈਂਸ ਹੈ ਉਹ ਕਿਸ ਹੱਦ ਤੱਕ ਹੈ। ਟੋਰਾਂਟੋ ਦੇ ਗੁਰਦੁਆਰਿਆਂ ਨੇ, ਓਨਟਾਰੀਓ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ, ਇਹ ਸੋਵਰਨ ਮੁਲਕ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਨੇ ਫੈਸਲਾ ਕੀਤਾ। ਹੁਣ ਇੱਕ ਪਾਸੇ ਜਦੋਂ ਜਗਤਾਰ ਸਿੰਘ ਜੱਗੀ ਜਾਂ ਦੂਸਰੇ ਮਾਮਲਿਆਂ 'ਚ ਜਦੋਂ ਸਿੱਖ ਆਵਾਜ਼ ਚੁੱਕਦੇ ਨੇ ਕਿ ਭਾਈ ਤੁਸੀਂ ਜਿਹੜਾ 2 ਮਹੀਨੇ ਉਹਨੂੰ ਟੌਰਚਰ ਲਗਾਤਾਰ ਕੀਤਾ ਹੈ ਔਰ ਬਿਲਕੁਲ ਝੂਠੇ ਕੇਸਾਂ 'ਚ ਫਸਾਇਆ, ਤੇ ਉਹ ਕਹਿਣਗੇ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ। ਅਮਰਿੰਦਰ ਕਹਿੰਦਾ ਜੀ ਵਟ ਰਾਈਟ ਬ੍ਰਿਟਿਸ਼ ਪਾਰਲੀਮੈਂਟੇਰੀਅਨਸ ਹੈਵ ਗਾਟ ਟੂ ਇੰਟਰਫੀਅਰ ਇਨ ਆਵਰ ਅਫੇਅਰਸ। ਹੁਣ ਕੈਨੇਡਾ ਦੇ ਸਿੱਖਾਂ ਨੇ ਆਪਣੀ ਗਵਰਨਮੈਂਟ, ਆਪਣੀ ਪੁਲਿਸ ਨੂੰ ਉਹਨਾਂ ਨੇ ਕੰਪਲੇਨ ਵੀ ਕੀਤੀ ਹੈ ਕਿ ਵੀ ਇਹ ਆ ਕੇ ਗੜਬੜ ਕਰ ਸਕਦੇ ਨੇ, ਇਹਨਾਂ ਤੇ ਅਸੀਂ ਪਾਬੰਦੀ ਲਾਈ ਹੈ।
ਪਰ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹਨਾਂ ਦੇ ਇੰਟਰਫੀਅਰੈਂਸ ਹੈ। ਉਹ ਬੁੱਚੜ ਬੇਅੰਤਾ ਜਿਹਨੇ 1992 ਤੋਂ 95 ਤੱਕ ਜਦੋਂ ਤੱਕ ਉਹਦਾ ਅੰਤ ਹੋਇਆ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਇਹਦੀ ਕੁਆਲੀਫਿਕੇਸ਼ਨ ਹੈ ਰਵਨੀਤ ਬਿੱਟੂ ਦੀ। ਇਹ ਪੋਤਾ ਹੈ ਉਹਦਾ। ਪਹਿਲਾਂ ਉਹਦੇ ਧੀ ਨੂੰ ਔਰ ਪੁੱਤਰ ਨੂੰ ਮਿਨਿਸਟਰ ਬਣਾਇਆ ਹੋਇਆ ਸੀ। ਹੁਣ ਇਹਨੂੰ ਕਹਿ ਕੇ ਉਹਨੇ ਰਾਹੁਲ ਗਾਂਧੀ ਨੇ ਟਿਕਟ ਦਵਾਈ ਔਰ ਜਦੋਂ ਇਹ ਹਾਰ ਰਿਹਾ ਸੀ ਲੁਧਿਆਣੇ ਤੋਂ ਬੜੀ ਬੁਰੀ ਤਰ੍ਹਾਂ, ਇਹ ਜਾ ਕੇ ਲੁਧਿਆਣੇ ਦੇ ਪੰਜਾਬ ਹਿੰਦੂਆਂ ਦੇ ਕੋਲ ਗਿਆ। ਉਹਨਾਂ ਨੂੰ ਕਹਿੰਦਾ ਜੀ ਦੇਖੋ ਜੇ ਮੇਰਾ ਦਾਦਾ ਨਾ ਮਰਦਾ, ਮੇਰਾ ਦਾਦਾ ਤੁਹਾਡੇ ਲਈ ਮਰਿਆ ਤੇ ਤੁਸੀਂ ਇੱਥੇ ਥੋੜੀ ਹੁੰਦੇ, ਤੁਸੀਂ ਕਿਤੇ ਹੋਰ ਰੁਲ ਰਹੇ ਹੁੰਦੇ। ਔਰ ਇਸ ਦੇ ਉੱਤੇ ਵੋਟਾਂ ਲਈਆਂ। ਹੁਣ ਇੱਧਰ ਉਹਨੇ ਪਾਰਲੀਮੈਂਟ ਦੇ ਵਿੱਚ ਇਹ ਇਸ਼ੂ ਚੁੱਕਿਆ, ਇਸ਼ੂ ਆਫ ਕੈਨੇਡਾ ਗੁਰਦੁਆਰਾਸ ਬੈਨਿੰਗ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਰੇਜ਼ਡ ਇਨ ਲੋਕ ਸਭਾ। ਉੱਥੇ ਪਾਰਲੀਮੈਂਟ ਦੇ ਵਿੱਚ ਕਹਿੰਦਾ ਦਾ ਰਿਪੋਰਟਡ ਬੈਨ ਇੰਪੋਜ਼ਡ ਬਾਈ ਸਿੱਖ ਗੁਰਦੁਆਰਾ ਕਮੇਟੀਜ਼ in Canada on entry of Indian government officials in Gurdwaras operated by them found its echo in the Lok Sabha on Thursday. Congress MP from Ludhiana Ravneet Bittu raising the issue during the 0 hour drawing government's attention to the development in Canada raised the issue. The Gurdwara committees have collectively barred entry of Indian authorities including diplomats in religious premises controlled by them. ਹੁਣ ਇਹ ਉੱਥੇ ਕੀ ਕਹਿ ਰਿਹਾ ਲੋਕ ਸਭਾ 'ਚ, ਖਾਲਿਸਤਾਨੀ ਐਲੀਮੈਂਟਸ ਆਰ ਬਿਹਾਈਂਡ ਦਾ ਡਿਸੀਜਨ। ਕੋਈ ਭੁਲੇਖਾ ਹੈ ਤੁਹਾਨੂੰ ਜਾਂ ਤੁਹਾਡੀ ਹਕੂਮਤ ਨੂੰ ਕਿ ਸਾਡੀ ਲੜਾਈ ਕੀ ਹੈ? He said and added that these elements are maligning the image of entire Sikh community which will not be tolerated. ਤੂੰ ਕਰ ਲੈ ਜੋ ਤੇਰੇ ਦਾਦੇ ਨੇ ਕੀਤਾ ਔਰ ਹਸ਼ਰ ਉਹਦਾ ਵੀ ਦੇਖ ਲਓ ਕਿ ਵੀ ਇਨ ਦਾ ਐਂਡ ਆਫ ਦਾ ਡੇ ਉੱਥੇ ਬੈਠ ਕੇ ਤੁਸੀਂ ਜੇ ਬਾਹਰਲੇ ਜੈਨੂਇਨਲੀ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਤੁਸੀਂ ਕਹਿੰਦੇ ਹੋ ਜੀ ਇਹ ਸਾਡੀ ਬਿਜ਼ਨਸ ਹੈ। ਤੇ ਕੈਨੇਡਾ 'ਚ ਜੇ ਸਿੱਖਾਂ ਨੇ ਗੁਰਦੁਆਰਿਆਂ ਦੀ ਮੈਨੇਜਮੈਂਟ ਨੇ ਕੋਈ ਫੈਸਲਾ ਲਿਆ, ਇਹ ਤੁਹਾਡੀ ਬਿਜ਼ਨਸ ਕਿੱਥੋਂ ਬਣ ਗਈ? ਬਿਲਕੁਲ। ਫਿਰ ਹੀ cautioned the Gurdwara committees concerned that by indulging in such uncalled for acts they will forfeit the chance of any help from India. ਅੱਗੇ ਤੁਸੀਂ ਉਹਨਾਂ ਨੂੰ ਫੁੱਲ ਪਾ ਰਹੇ ਹੋ ਜੋ ਤੁਸੀਂ ਬਾਹਰਲਿਆਂ ਦੇ ਨਾਲ ਕਰਦੇ ਹੋ ਸਲੂਕ। ਪਰ ਇਹ ਵੀ ਵੇਲਡ ਥ੍ਰੈਟ ਹੈ, ਜਿਵੇਂ ਉਹਨੇ ਅਮਰਿੰਦਰ ਨੇ ਕਿਹਾ ਸੀ ਨਾ ਭੋਗਾਂ ਤੇ ਮਾਪਿਓ ਦੇ ਆਉਣ ਨੂੰ ਤਰਸੋਗੇ, ਇਹ ਲੋਕ ਸਭਾ 'ਚ ਖਲੋ ਕੇ ਥ੍ਰੈਟ ਦੇ ਰਿਹਾ। ਅਮਰਿੰਦਰ ਨੇ ਅਸੈਂਬਲੀ 'ਚ ਦਿੱਤਾ ਸੀ। ਔਰ ਗਵਰਨਮੈਂਟ ਆਫ ਇੰਡੀਆ ਐਂਡ ਸਟੇਟ ਗਵਰਨਮੈਂਟ ਆਫ ਪੰਜਾਬ ਵਿਲ ਨਾਟ ਟੋਲਰੇਟ ਦਿਸ, ਇਹ ਧਮਕੀ ਦੇ ਰਹੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ ਵੀ ਇਹਨਾਂ ਦੇ ਜਿਹੜੇ ਕਿਸ ਕਿਸਮ ਦੇ ਚੈਲੰਜ ਕੌਮ ਨੂੰ ਫੇਸ ਹੋ ਰਹੇ ਨੇ ਔਰ ਇਹਨਾਂ ਨੂੰ ਕਿੰਨੀ ਤਕਲੀਫ ਹੋਈ ਹੈ ਕਿ ਇੱਥੋਂ ਦੇ ਗੁਰਦੁਆਰਿਆਂ ਦੀ ਮਰਜ਼ੀ ਹੈ ਕਿ ਵੀ ਉਹ, ਕਿਉਂਕਿ ਜਿਵੇਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਅੱਜ 9:30 ਤੋਂ 10 ਦੇ ਸਲੋਟ 'ਚ ਗੱਲਬਾਤ ਕਰਨਗੇ, ਉਹ ਬਹੁਤ ਸਾਰੇ ਟੀਵੀ ਚੈਨਲਸ ਤੇ ਗਏ ਪਿਛਲੇ ਦਿਨਾਂ 'ਚ। ਅੱਜ ਮੇਰੀ ਸਵੇਰੇ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ, ਮੈਂ ਕਿਹਾ ਜੀ ਵਾਟਸ ਰੋਂਗ ਵਿਦ ਦੈਟ? ਤੁਹਾਡੀ ਸਰਕਾਰ ਨੇ ਉੱਥੇ 에ਅਰ ਇੰਡੀਆ ਵਰਗਾ ਕਾਰਾ ਕਰਵਾਇਆ ਕੈਨੇਡਾ 'ਚ। ਗੁਰਦੁਆਰਿਆਂ 'ਚ ਜਿੰਨੀਆਂ ਲੜਾਈਆਂ ਗੁਰਦੁਆਰਿਆਂ 'ਚ ਹੋ ਰਹੀਆਂ ਨੇ ਉਹ ਤੁਹਾਡੀ ਐਮਬੈਸੀਆਂ ਕੌਂਸੂਲੇਟ ਦੇ ਬੰਦੇ ਕਰਵਾ ਰਹੇ ਨੇ ਔਰ ਬਿਲਕੁਲ ਠੀਕ ਫੈਸਲਾ ਲਿਆ। ਬਿਲਕੁਲ। ਸੋ ਅੱਜ ਉਹਨਾਂ ਦੇ ਨਾਲ ਗੱਲਬਾਤ ਹੋਏਗੀ, ਦਰਸ਼ਕ ਜ਼ਰੂਰ ਦੇਖਣ। ਲੇਕਿਨ ਤੁਸੀਂ ਅੰਦਾਜ਼ਾ ਲਾਓ ਵੀ ਇਹ ਫੈਸਲਾ ਕਿੰਨਾ ਇੰਪੋਰਟੈਂਟ ਸੀ। ਔਰ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਵੀ ਇਸ ਦੇ ਉੱਤੇ ਕੰਮ ਕਰ ਰਹੇ ਨੇ। ਔਰ ਮੈਂ ਸੁਜੈਸਟ ਕੀਤਾ ਸੀ ਕਿ ਹੁਣ ਗੱਲ ਕੱਲੀ ਗਵਰਨਮੈਂਟ ਆਫੀਸ਼ੀਅਲ ਡਿਪਲੋਮੈਟ ਦੀ ਨਹੀਂ, ਇਹਦੇ 'ਚ ਇਹ ਵੀ ਸ਼ਾਮਲ ਕਰੋ ਕਿ ਕੋਈ ਵੀ RSS ਜਾਂ ਉਹਨਾਂ ਦੀ ਐਫੀਲੀਏਟ ਆਰਗੇਨਾਈਜੇਸ਼ਨ ਜਿਹੜੀ ਹੈ, ਕਿਉਂਕਿ ਉਹ ਭੇਖੀ ਸਿੱਖ ਦੇ ਰੂਪ ਵਿੱਚ ਬਣਨਗੇ, ਉਹਨਾਂ ਦੇ ਉੱਤੇ ਵੀ ਨਾਲ ਪਾਬੰਦੀ ਦਾ ਰੈਜ਼ੋਲੂਸ਼ਨ ਹੋਏ। ਸੋ ਅਸੀਂ ਸਮਝਦੇ ਹਾਂ ਵੀ ਉਸ ਲਾਈਨ ਦੇ ਉੱਤੇ ਗੱਲ ਜਾ ਰਹੀ ਜੀ। ਡਾਕਟਰ ਸਾਹਿਬ ਹੁਣ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 10ਵੇਂ ਪਾਤਸ਼ਾਹ ਦਾ ਜਿਹੜਾ ਇਨਸਾਨੀਅਤ, ਹਿਊਮੈਨਿਟੇਰੀਅਨ ਪਿਆਰ, ਇੱਕ ਦੂਜੇ ਨੂੰ ਗਲਵੱਕੜੀ ਨਾਲ ਲਾਉਣ ਦਾ ਸਨੇਹ, ਉਸ ਬਾਣੀ ਨੂੰ ਚੁਣਿਆ। ਕਉ ਪਇਓ ਮੁੰਡਿਆ ਸੰਨਿਆਸੀ ਕੋ ਜੋਗੀ ਪਇਓ, ਕੋਈ ਬ੍ਰਹਮਚਾਰੀ ਕਉ ਜਤੀਅਨ ਮਾਨਬੋ, ਹਿੰਦੂ ਤੁਰਕ ਕਉ ਰਾਫਸੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਕਰਤਾ ਕਰੀਮ सोई राजक रहीम ओई, दूसरो ना भेद कोई भूल भ्रम मानवो, एक ही की सेव सब ही को गुरुदेव एक, एक ही स्वरूप सबे एके जोत जानबो। जी पातशाह फरमांदे ने कि ये जिन्ने पहले पद जिहड़ा कपलेट दे विच जिहड़े हिंदू थॉट नाल संबंधित डिफरेंट डिसिपलिन सन, कोई सिर मना लैंदा सी कि मुंडिया हो गया,
ਕੋਈ ਘਰ-ਬਾਰ ਛੱਡ ਕੇ ਦੌੜ ਜਾਂਦਾ ਸੀ ਟੱਬਰ ਨੂੰ ਕਿ ਸੰਨਿਆਸੀ ਬਣ ਗਿਆ, ਕੋਈ ਜੋਗ ਮਤ ਚਲਾ ਜਾਂਦਾ ਸੀ 12 ਫਿਰਕੇ ਜੋਗੀਆਂ ਦੇ, ਕੋਈ ਬ੍ਰਹਮਚਾਰੀ ਬਣ ਜਾਂਦਾ ਸੀ, ਕੋਈ ਸੰਨਿਆਸੀ, ਕੋਈ ਜਤੀਅਨ ਮਾਨਵ, ਕੋਈ ਹੈ ਜੀ ਬਾਲ ਜਤੀ ਹੈ ਵੀ ਇਹਨੇ ਗ੍ਰਸਤ ਕਰਨਾ ਹੀ ਨਹੀਂ ਹੈ, ਕਿ ਇਹ ਸਾਰੇ ਉਹਨਾਂ ਦੇ ਅੱਡ-ਅੱਡ ਫਿਰਕੇ ਨੇ। ਹਿੰਦੂ ਤੁਰਕ ਕਾਊ ਡਿਵੀਜ਼ਨ, ਕੋਈ ਹਿੰਦੂ ਹੈ ਕੋਈ ਤੁਰਕ ਹੈ। ਔਰ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਉਹਨਾਂ ਦੇ ਅੱਗੋਂ ਜਿਹੜੇ ਨੇ ਅੱਡ-ਅੱਡ ਥਾਟ ਨਾਲ ਸੰਬੰਧਿਤ ਫਿਰਕੇ, ਰਾਫਸੀ, ਇਮਾਮ ਸ਼ਾਫੀ ਜਿਹੜੇ ਕਿ ਯਕੀਨ ਰੱਖਣ ਵਾਲੇ ਨੇ, ਅੱਡ-ਅੱਡ ਸਕੂਲ ਆਫ ਥਾਟ ਕੇ ਇਹ ਵੀ ਐਗਜ਼ਿਸਟ ਕਰਦੇ ਨੇ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਇਹ ਹਿੰਦੂਆਂ ਦੇ ਅੱਡ-ਅੱਡ ਫਿਰਕੇ ਹੋਣ, ਤੁਰਕ ਹੋਣ, ਇਮਾਮ ਸ਼ਾਫੀ ਹੋਣ, ਰਾਫਸੀ ਹੋਣ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਅਲਟੀਮੇਟਲੀ ਸਾਰੇ ਹੀ ਜਿਹੜੇ ਨੇ ਇਹ ਮਨੁੱਖ ਦੀ ਨਸਲ ਹੈ। ਮਾਨਸ ਕੀ ਜਾਤ ਕਿ ਬੇਸਿਕ ਹਰ ਕੋਈ ਮਨੁੱਖ ਹੈ, ਹਰ ਇੱਕ ਦੇ ਵਿੱਚ ਜਿਹੜੀ ਸਾਂਝ ਆ ਉਹ ਮਨੁੱਖਤਾ ਦੀ ਹੈ। ਔਰ ਫਿਰ ਇਹ ਯਾਦ ਕਰਵਾਇਆ ਕਿ ਇਹ ਮਨੁੱਖ ਉਸ ਰੱਬ ਦਾ ਬਣਾਇਆ ਹੋਇਆ ਜਿਹੜਾ ਰੱਬ ਕਰਤਾ ਕ੍ਰੀਏਟਰ ਹੈ। ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਹੋਈ, ਉਹੀ ਰਿਜ਼ਕ ਦੇਣ ਵਾਲਾ ਰਾਜ਼ਕ ਹੈ, ਉਹੀ ਰਹਿਮ ਕਰਨ ਵਾਲਾ ਹੈ, ਉਹੀ ਸਾਰੀਆਂ ਗਿਫਟਸ ਦੇਣ ਵਾਲਾ ਕਰੀਮ ਹੈ, ਬਖਸ਼ਿਸ਼ ਦੇਣ ਵਾਲਾ ਹੈ। ਦੂਸਰੋਂ ਨਾ ਭੇਦ ਕੋਈ ਭੂਲ ਭ੍ਰਮ ਮਾਨਵੋ। ਉਸ ਰੱਬ ਦੇ ਨਾਂ ਅੱਡ-ਅੱਡ ਹੋ ਸਕਦੇ ਨੇ ਉੱਪਰਲੇ ਅੱਡ-ਅੱਡ ਫਿਰਕਿਆਂ ਵੱਲੋਂ, ਪਰ ਇਸ ਗੱਲ ਦਾ ਕਦੇ ਭਰਮ ਜਾਂ ਭੇਦ ਨਾ ਕਰਨਾ ਕਿ ਭਾਈ ਉਹ ਜਿਹੜੇ ਨੇ ਉਹ ਇੱਕੋ ਹੀ ਰੱਬ ਹੈ, ਇੱਕੋ ਹੀ ਰਾਜ਼ਕ ਹੈ, ਉਹੀ ਕਰੀਮ ਹੈ, ਉਹੀ ਕਾਦਰ ਹੈ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਕਿ ਉਸੇ ਇੱਕ ਰੱਬ ਨੂੰ ਯਾਦ ਕਰੋ ਕਿਉਂਕਿ ਸਾਰਿਆਂ ਦਾ ਪਿਤਾ, ਸਾਰਿਆਂ ਨੂੰ ਬਣਾਉਣ ਵਾਲਾ ਉਹ ਰੱਬ ਇੱਕੋ ਹੀ ਹੈ। ਏਕ ਹੀ ਸਰੂਪ ਸਭੇ, ਕਿਉਂਕਿ ਸਭ ਨੂੰ ਉਸੇ ਹੀ ਰੱਬ ਨੇ ਬਣਾਇਆ। ਜਿਵੇਂ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਜਿਵੇਂ ਕੁਮਾਰ ਇੱਕੋ ਹੀ ਮਿੱਟੀ ਹੈ, ਉਹਦਾ ਕੋਈ ਹੰਡੀ ਬਣਾਉਂਦਾ ਹੈ, ਕੋਈ ਉਹਦਾ ਕੁਝ ਹੋਰ ਬਣਾਉਂਦਾ, ਅੱਡ-ਅੱਡ ਭਾਂਡੇ ਬਣਾਉਂਦਾ, ਇਵੇਂ ਅੱਡ-ਅੱਡ ਸ਼ਕਲਾਂ, ਅੱਡ-ਅੱਡ ਰੇਸ, ਅੱਡ-ਅੱਡ ਕਲਰ, ਅੱਡ-ਅੱਡ ਪਿਛੋਕੜ, ਇਹ ਉਵੇਂ ਹੀ ਨੇ ਜਿਵੇਂ ਕੁਮਾਰ ਨੇ ਉਸੇ ਹੀ ਮਿੱਟੀ ਦੇ ਨਾਲ ਅੱਡ-ਅੱਡ ਭਾਂਡੇ ਬਣਾਏ ਨੇ। ਇੱਕ ਹੀ ਸਰੂਪ ਸਭੇ, ਸਾਰੇ ਇੱਕੋ ਹੀ ਉਸ ਰੱਬ ਦਾ ਰੂਪ ਨੇ। ਏਕੇ ਜੋਤ ਜਾਣਵੋ, ਔਰ ਹਰ ਇੱਕ ਨੂੰ ਅਸੀਂ ਇਹ ਸਮਝੀਏ ਕਿ ਹਰ ਇੱਕ ਦੇ ਵਿੱਚ ਉਸ ਵਾਹਿਗੁਰੂ ਦੀ ਇੱਕੋ ਹੀ ਜੋਤ ਹੈ। ਸੋ ਇਹ 10ਵੇਂ ਪਾਤਸ਼ਾਹ ਦਾ ਹਿਊਮੈਨਿਟੇਰੀਅਨਿਜ਼ਮ ਦੀ ਸਿਖਰ ਹੈ। ਜੇ ਉਹਨਾਂ ਦੀਆਂ ਜੰਗਾਂ 'ਚ ਜੇ ਉਹ ਤੀਰ ਛੱਡਦੇ ਨੇ ਤੇ ਹਰ ਤੀਰ ਨਾਲ 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਕਿ ਭਾਈ ਜੇ ਕਿਸੇ ਨੂੰ ਲੱਗ ਜਾਏ, ਉਹ ਜ਼ਖਮੀ ਹੋਏ ਤਾਂ ਆਪਣਾ ਇਲਾਜ ਕਰਵਾ ਲੇ, ਤੇ ਜੇ ਮਰ ਜਾਏ ਤਾਂ ਉਸ ਦੇ ਦਾਹ ਸੰਸਕਾਰ ਦਾ, ਉਸ ਦੇ ਦਫਨ ਦਾ ਖਰਚਾ ਹੋਏ। ਔਰ ਉਸ ਜੰਗ ਦੇ ਮੈਦਾਨ ਦੇ ਵਿੱਚ ਵੀ ਭਾਈ ਕਨਈਆ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਸੱਜਣ ਔਰ ਦੁਸ਼ਮਣ ਸਭ ਨੂੰ ਪਾਣੀ ਪਿਆ ਰਹੀਆਂ, ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਦੁਸ਼ਮਣਾਂ ਦੇ ਔਰ ਆਪਣਿਆਂ ਦੇ ਉਹਨਾਂ ਦੀ ਪਿਆਸ ਬੁਝਾਉਂਦੇ ਹੋ, ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਓ। ਸੋ ਸਤਿਗੁਰੂ ਨਿਰਵੈਰ ਹੈ, ਉਹਨਾਂ ਦੀ ਕਿਸੇ ਨਾਲ ਐਨਮਿਟੀ ਨਹੀਂ ਸੀ, ਜ਼ੁਲਮ ਦੇ ਖਿਲਾਫ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ। ਔਰ ਇਹੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਖਾਲਸਾ ਹੈ ਜਿਹੜਾ ਦੋ ਵੇਲੇ ਦੀ ਅਰਦਾਸ ਇਹਨਾਂ ਸ਼ਬਦਾਂ ਦੇ ਨਾਲ ਕਨਕਲੂਡ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਔਰ ਇਸ ਦੇ ਨਾਲ ਹੀ ਅਸੀਂ ਇਹਨੂੰ ਕਰਦੇ ਹਾਂ। ਅੱਜ ਮੈਸੇਜ ਨਹੀਂ ਮੈਂ ਪੜ੍ਹ ਸਕਿਆ ਕਿਉਂਕਿ ਮੈਨੂੰ ਇਹ ਸੀ ਕਿ ਵੀ ਬਾਕੀ ਹਿੱਸਾ ਫਿਰ ਰਹਿ ਜਾਏਗਾ ਜੀ। ਅਸੀਂ ਜਿੰਨਿਆਂ ਨੇ ਵੀ ਸਾਨੂੰ ਲਿਖਿਆ ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਕਾਫੀ ਮੈਸੇਜ ਸਨ ਪਹਿਲੇ ਸੈਗਮੈਂਟ ਦੇ ਉੱਤੇ, ਆਲਮੋਸਟ 23-24 ਮੈਸੇਜ ਨੇ, ਔਰ ਦੂਸਰੇ ਸੈਗਮੈਂਟ ਤੇ ਵੀ ਇੰਨਾ ਕੀ, ਉਹਨਾਂ ਤੋਂ ਮੈਂ ਮਾਫੀ ਚਾਹੁੰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਜੋ ਇਸ਼ੂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਤੇ ਜੋ ਅੱਜ ਦਾ ਵਿਚਾਰ ਹੈ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।